ਜ਼ੇਲੈਂਸਕੀ ਦੇ ਨਾਲ ਮਿਲਣ ਜਾ ਰਹੇ ਹੈਗੇ ਆ, ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਆ। ਪਰ ਪਹਿਲੇ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਜੇ ਨਾਟੋ ਨੂੰ ਨਾ ਜੁਆਇਨ ਕਰੇ ਯੂਕਰੇਨ ਤੇ ਆਪਣਾ ਜਿਹੜਾ ਕਰੀਮੀਆ ਵਾਲਾ ਜਿਹੜਾ ਏਰੀਆ ਆ, ਰਸ਼ੀਆ ਨੇ ਆਪਣੇ ਕੋਲ ਆਕੂਪਾਈ ਕੀਤਾ ਹੈ, ਉਹਨੂੰ ਉੱਦੇ ਰਹਿਣ ਦੇ, ਵੀ ਰਸ਼ੀਆ ਕੋਲ ਹੀ ਰਹਿਣ ਦੇ, ਤਾਂ ਛੇਤੀ ਜਿਹੜਾ ਹੈ ਸਮਝੌਤਾ ਹੋ ਸਕਦਾ ਹੈਗਾ। ਹੁਣ ਇਹ ਦੇਖੋ ਵੀ ਇੱਕ ਤਾਂ ਰਸ਼ੀਆ ਨੇ ਯੂਕਰੇਨ ਤੇ ਹਮਲਾ ਕੀਤਾ, ਉੱਤੋਂ ਉਹਨਾਂ ਦਾ ਇੰਨਾ ਨੁਕਸਾਨ ਕੀਤਾ ਤੇ ਕਬਜ਼ਾ ਵੀ ਕਰ ਲਿਆ, ਤੇ ਫਿਰ ਇਹ ਜੋ ਜ਼ੇਲੈਂਸਕੀ ਆ ਉਹ ਕਿਸ ਤਰ੍ਹਾਂ ਇਸ ਚੀਜ਼ ਦੇ ਉੱਤੇ ਮੰਨੂਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਆਪਣੇ ਟਰੂਥ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਆ ਕਿ ਪ੍ਰੈਜ਼ੀਡੈਂਟ ਜ਼ੇਲੈਂਸਕੀ ਜੋ ਯੂਕਰੇਨ ਦੇ ਹੈਗੇ ਆ, ਉਹ ਰਸ਼ੀਆ ਦੀ ਲੜਾਈ ਨੂੰ ਇਮੀਡੀਏਟਲੀ ਬੰਦ ਕਰ ਸਕਦੇ ਆ, ਤੇ ਪਰ ਜੇ ਉਹ ਚਾਹੁੰਦੇ ਆ ਤਾਂ ਕੰਟੀਨਿਊ ਵੀ ਕਰ ਸਕਦੇ ਆ। ਇਹ ਹੁਣ ਪਤਾ ਨਹੀਂ, ਪਰ ਨਾਲ ਹੀ ਇਹ ਕੰਡੀਸ਼ਨਾਂ ਵੀ ਦੱਸਤੀਆਂ ਤੇ ਆ ਹੈਗੀ। ਪਰ ਦੂਸਰੇ ਪਾਸੇ ਜ਼ੇਲੈਂਸਕੀ ਹੁਣੇ ਵੀ ਪੂਰੀ ਤਿਆਰੀ ਦੇ ਨਾਲ ਆਏ ਆ। ਯੂਰਪੀਅਨ ਯੂਨੀਅਨ ਦੇ ਮੁਲਕਾਂ ਨੇ ਉਹਨਾਂ ਦੇ ਨਾਲ ਐਡਵਾਈਜ਼ਰ ਭੇਜੇ ਹੈਗੇ ਆ, ਤਾਂ ਕਿ ਕਿਤੇ ਜ਼ੇਲੈਂਸਕੀ ਹੁਣਾਂ ਨੂੰ ਧੱਕੇ ਨਾਲ ਹੀ ਨਾ ਮਨਾ ਲਿਆ ਜਾਵੇ। ਸੋ ਦੇਖਦੇ ਹਾਂ, ਅੱਜ ਦੀ ਜਿਹੜੀ ਮੀਟਿੰਗ ਆ ਉਹ ਵੈਸਟ ਵਿੰਗ 'ਚ ਹੋਣੀ ਆ 1 ਵਜੇ ਈਸਟਰਨ ਸਟੈਂਡਰਡ ਟਾਈਮ, ਜੋ ਸਾਡਾ 11 ਵਜੇ ਦਾ ਸਮਾਂ ਹੋਊਗਾ ਉਸ ਟਾਈਮ ਦੇ ਉੱਤੇ। ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹ ਵੀ ਇਸ ਮੀਟਿੰਗ ਨੂੰ ਅਟੈਂਡ ਕਰਨਗੇ। ਪਿਛਲੀ ਵਾਰੀ ਜਦੋਂ ਜ਼ੇਲੈਂਸਕੀ ਹੁਣੀ ਆਏ ਸੀ, ਉਹਨਾਂ ਦਾ ਜਾਣ-ਬੁੱਝ ਕੇ ਮਜ਼ਾਕ ਉਡਾਇਆ ਗਿਆ ਸੀ, ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਹੋਰ ਦਬਕੇ-ਦੁਬਕੇ ਵੀ ਮਾਰੇ ਗਏ ਸੀ, ਪਰ ਜ਼ੇਲੈਂਸਕੀ ਹੁਣੀ ਉਦੋਂ ਕਿਸੇ ਦੁਆ ਅੱਗੇ ਝੁਕੇ ਨਹੀਂ। ਮੁੜ ਕੇ ਫਿਰ ਇੱਕ ਤਰ੍ਹਾਂ ਨਾਲ ਤਾਂ ਗੱਲਬਾਤ ਖਤਮ ਹੀ ਹੋ ਗਈ ਸੀ, ਪਰ ਫਿਰ ਜਿਹੜੀ ਗੱਲਬਾਤ ਆ ਉਹ ਜੋ US ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜ਼ੇਲੈਂਸਕੀ ਦੇ ਵਿੱਚ ਸ਼ੁਰੂਆਤ ਹੋ ਗਈ ਸੀ। ਜੀ ਬਿਲਕੁਲ। ਸੋ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਪੁਤਿਨ ਦੀ ਭਾਸ਼ਾ ਜਿਹੜੇ ਟਰੰਪ ਹੁਣੀ ਜਿਹੜੀ ਉਹ ਬੋਲ ਰਹੇ ਆ, ਚਰਚਾ ਉਹਨਾਂ ਦੀ ਅਲਾਸਕਾ ਦੇ ਵਿੱਚ ਕੀ ਹੋਈ ਆ, ਕਿਵੇਂ ਹੋਇਆ ਆ, ਉਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਓਬਵੀਅਸਲੀ ਇਹਨਾਂ ਦੇ ਆਪਣੇ ਬੰਦਿਆਂ ਨੂੰ ਛੱਡ ਕੇ ਦੁਨੀਆ ਭਰ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਇਹੀ ਜਿਹੜਾ ਉਹ ਪੇਸ਼ ਹੋਇਆ ਵੀ ਟਰੰਪ ਹੁਣਾਂ ਨੂੰ ਸਟੀਮ ਰੋਲ ਕਰਕੇ ਜਿਹੜਾ ਪੁਤਿਨ ਆ ਉਹ ਲੰਘ ਗਏ। ਤੇ ਜਿੱਦਾਂ ਇਹ ਗੱਲ ਉਹਨਾਂ ਨੇ ਆਖੀ, ਜਿੱਦਾਂ ਦੀਆਂ ਪ੍ਰੋਪੇਗੈਂਡਾ ਮਸ਼ੀਨ ਜਿਹੜਾ ਉਹ ਚਲਾਉਂਦੇ ਆ ਰਸ਼ੀਆ ਵਾਲੇ, ਉੱਦਾਂ ਦੀਆਂ ਕੁਝ ਗੱਲਾਂ ਟਰੰਪ ਹੁਣਾਂ ਨੇ ਵੀ ਆਖ ਦਿੱਤੀਆਂ। ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਹਿ ਰਹੇ ਆ ਜਿਹੜੇ ਪੁਤਿਨ ਦੇ ਨਾਲ ਅਗਲੀ ਪਤਾ ਨਹੀਂ ਮੀਟਿੰਗ ਹੁਣ ਕਦੋਂ ਹੋਣੀ ਹੈ, ਕਿਵੇਂ ਹੋਊਗੀ, ਵੀ ਕ੍ਰੀਮੀਆ ਛੱਡ ਦੋ, ਨਾਟੋ ਨੂੰ ਜੁਆਇਨ ਨਾ ਕਰੋ। ਇਹ ਸੇਮ ਚੀਜ਼ਾਂ ਹੀ ਆ ਹਰਜੋਤ ਸਿੰਘ ਜੀ, ਜੋ ਪੁਤਿਨ ਅਕਸਰ ਜਿਹੜਾ ਉਹ ਆਖਦਾ ਰਹਿੰਦਾ ਹੈਗਾ ਆ। ਸੋ ਵਾਈਟ ਹਾਊਸ ਦੀ ਗੱਲਬਾਤ ਤੋਂ ਪਹਿਲਾਂ ਇਹ ਚੀਜ਼ ਹੁਣ ਉਹਨਾਂ ਨੂੰ ਆਖੀ ਗਈ ਹੈਗੀ ਆ। ਡੌਨਬਾਸ ਦਾ ਇਲਾਕਾ ਤੇ ਹੋਰ ਜਿਹੜੇ ਇਲਾਕੇ ਆ ਉਹ ਕੀ ਛੱਡ ਦਿੱਤੇ ਜਾਣਗੇ, ਇਹ ਹੁਣ ਵੱਡੀ ਜਿਹੜੀ ਇਸ ਟਾਈਮ ਚਰਚਾ ਆ। ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਯੂਰਪ ਆ ਉਹ ਕਿੱਥੇ ਆ, ਉਹਦੀ ਸਾਰੀ ਸਭ ਤੋਂ ਵੱਡੀ ਜਿਹੜੀ ਪੜਚੋਲ ਆ ਇਸ ਟਾਈਮ ਕੀਤੀ ਜਿਹੜੀ ਉਹ ਜਾ ਰਹੀ ਆ। ਕੀ ਵਾਕਿਆ ਹੀ ਜਿਹੜਾ ਇਹ ਯੂਰਪ ਆ ਉਸ ਦੇ ਵਿੱਚ ਜਾਂ ਉਸ ਦੀ ਕੋਈ ਸੁਣਦਾ ਆ, ਉਸ ਨੂੰ ਕੋਈ ਜਿਹੜਾ ਉਹ ਮੰਨਦਾ ਆ, ਤਾਂ ਉਹ ਦੇਖਣ ਵਾਲੀ ਗੱਲ ਆ। ਜਿਹੜੇ ਪੁਤਿਨ ਦੇ ਕ੍ਰਿਟਿਕ ਉਹ ਕਹਿ ਰਹੇ ਆ ਵੀ ਇਹ ਸਿਰਫ ਡੰਡੇ ਦੀ ਭਾਸ਼ਾ ਜਾਣਦਾ ਆ। ਜਿੰਨੀ ਦੇਰ ਤੱਕ ਤੁਸੀਂ ਇਸ ਨੂੰ ਇਹ ਨਹੀਂ ਦਿਖਾਉਂਦੇ ਵੀ ਜੇ ਤੂੰ ਭਾਈ ਲੜਾਈ ਨਹੀਂ ਰੋਕੀ ਤਾਂ ਅਸੀਂ ਕੱਲ ਨੂੰ ਹੀ ਨਾਟੋ 'ਚ ਜੁਆਇਨ ਕਰਾ ਦੇਣਾ ਯੂਕਰੇਨ ਨੂੰ, ਇਹਨੇ ਉਨੀ ਦੇਰ ਤੱਕ ਹਟਣਾ ਨਹੀਂ। ਤੇ ਜੇ ਨਾਟੋ ਦੇ ਵਿੱਚ ਜੁਆਇਨ ਜੇ ਉਹ ਕਰਨਾ ਆ ਤਾਂ ਉਹਦੇ ਨਾਲ ਫਿਰ ਬਾਕੀ ਮੁਲਕਾਂ ਦੇ ਉੱਤੇ ਉਹ ਹਮਲਾ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਂਦਾ ਆ। ਪਰ ਇਸ ਦੇ ਵਿੱਚ ਮਾੜੇ ਦੀ ਹੀ ਬਾਂਹ ਜਿਹੜੀ ਇੱਕ ਹਿਸਾਬ ਦੇ ਨਾਲ ਮਰੋੜਨ ਦਾ ਸਿਲਸਿਲਾ ਆ ਉਹ ਚੱਲ ਰਿਹਾ ਆ। ਟਰੰਪ ਹੁਣਾਂ ਦੇ ਮਨ ਦੇ ਵਿੱਚ ਕੀ ਹੈਗਾ ਆ ਉਹਦੇ ਬਾਰੇ ਤਾਂ ਅਜੇ ਕੋਈ ਜ਼ਿਆਦਾ ਜਿਹੜਾ ਉਹ ਜਾਣਕਾਰੀ ਕਹਿ ਨਹੀਂ ਸਕਦੇ ਵੀ ਕੀ ਜਿਹੜਾ ਚੱਲ ਰਿਹਾ ਹੋਊਗਾ, ਕਿਉਂਕਿ ਜਦੋਂ ਨੈਗੋਸ਼ੀਏਸ਼ਨ ਦੇ ਵਿੱਚ ਤੁਸੀਂ ਜਾਂਦੇ ਆ, ਪਹਿਲਾਂ ਤੁਹਾਡੇ ਵਿਚਾਰ ਹੋਰ ਹੁੰਦੇ, ਬਾਅਦ 'ਚ ਹੋਰ ਵੀ ਜਿਹੜੇ ਉਹ ਹੋ ਸਕਦੇ ਆ। ਇਹ ਜਿਹੜੀ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਬਿਜ਼ਨਸ ਦੇ ਜਿਹੜੇ ਉਸ ਦੇ ਵਿੱਚ ਵਪਾਰ ਦੇ ਵਿੱਚ ਵਾਧਾ ਕਰਨ ਦੀਆਂ ਜਿਹੜੀਆਂ ਗੱਲਾਂ ਆ, ਉਹ ਬੰਦੇ ਜਿਹੜੇ ਉੱਥੇ ਬਹੁਤ ਆਏ ਸੀ ਇਸ ਵਾਰ। ਹਰਜੋਤ ਸਿੰਘ ਜੀ, ਜਦ ਰਸ਼ੀਆ ਵਾਲੇ ਅਲਾਸਕਾ ਦੇ ਵਿੱਚ ਆਏ ਤਾਂ ਕਹਿੰਦੇ ਵੀ ਡੈਲੀਗੇਸ਼ਨ ਇੰਨੀ ਕੁ ਜਿਹੜੀ ਉਹ ਤਗੜੀ ਸੀ, 400-450 ਵੀਜ਼ਿਆਂ ਦੀ ਮੰਗ ਕੀਤੀ ਗਈ ਅਮਰੀਕਾ ਦੇ ਕੋਲੋਂ, ਵੀ ਇੰਨੇ ਜ਼ਿਆਦਾ ਜਾਣੇ ਜਿਹੜੇ ਉਹ ਰਸ਼ੀਆ ਤੋਂ ਇਸ ਵਾਰ ਇੱਧਰ ਨੂੰ ਆਏ ਸੀ। ਤੇ ਉਹ ਲੋਕ ਵੀ ਆਏ ਸੀ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਵਿੱਚ ਸੈਂਕਸ਼ਨਸ ਲੱਗੀਆਂ ਹੋਈਆਂ ਆ। ਸੋ ਅੱਗੇ ਹੁਣ ਕੀ ਬਣਦਾ ਆ, ਅੱਜ ਯੂਕਰੇਨ ਦੇ ਨਾਲ ਕੀ ਗੱਲਬਾਤ ਹੁੰਦੀ ਆ,
ਜੇਡੀ ਵੈਂਸ ਦਾ ਜਿੰਨਾ ਤੁਸੀਂ ਜ਼ਿਕਰ ਕੀਤਾ ਵੀ ਅੱਜ ਮਾਹੌਲ ਤੱਤਾ ਤਾਂ ਨਹੀਂ ਹੋ ਜਾਊਗਾ ਉੱਥੇ ਇੱਕ ਵਾਰੀ ਫਿਰ ਇਹ ਜ਼ਰੂਰ ਸਾਰੇ ਜਾਣੇ ਜਿਹੜੇ ਉਹ ਦੇਖਣਗੇ ਤੇ ਹਰ ਇੱਕ ਦੀ ਨਜ਼ਰ ਜਿਹੜੀ ਉਹ ਰਹੂਗੀ। ਟਰੰਪ ਹੁਣਾਂ ਨੇ ਇਹ ਕਲੀਅਰ ਕੀਤਾ ਹੋਇਆ ਆ, ਵਾਈਟ ਹਾਊਸ ਨੇ ਕਲੀਅਰ ਕੀਤਾ ਵੀ ਉਹ ਸੀਜ਼ ਫਾਇਰ ਦੇ ਹੱਕ 'ਚ ਨਹੀਂ ਆ, ਉਹ ਪੀਸ ਡੀਲ ਦੇ ਹੱਕ ਦੇ ਵਿੱਚ ਆ, ਵੀ ਲੜਾਈ ਜਿਹੜੀ ਆ ਉਹ ਪੂਰਨ ਤੌਰ ਦੇ ਉੱਤੇ ਬੰਦ ਜਿਹੜੀ ਉਹ ਕਰਨਾ ਚਾਹੁੰਦੇ ਆ। ਇਹ ਨਹੀਂ ਆ ਵੀ ਸੀਜ਼ ਫਾਇਰ ਹੋ ਗਈ ਤੇ ਸੀਜ਼ ਫਾਇਰ ਕਹਿੰਦੇ ਵੀ ਫਿਰ ਟੁੱਟਣ ਦਾ ਖਤਰਾ ਜਿਹੜਾ ਉਹ ਬਣ ਜਾਂਦਾ ਆ। ਸੋ ਯੂਰਪੀਅਨ ਲੀਡਰਸ ਵੀ ਨਾਲ ਵਾਈਟ ਹਾਊਸ ਦੇ ਵਿੱਚ ਇਸ ਟਾਈਮ ਮਲਟੀਲੈਟਰਲ ਜਿਹੜੀ ਮੀਟਿੰਗ ਆ ਟਰੰਪ ਹੋਣਾ ਦੇ ਨਾਲ ਜੋ ਅੱਜ ਦੁਪਹਿਰ ਨੂੰ ਉੱਥੇ ਹੋਣੀ ਆ ਉਸ ਦੇ ਲਈ ਜਿਹੜੇ ਉਹ ਪਹੁੰਚ ਚੁੱਕੇ ਆ। ਵਾਈਟ ਹਾਊਸ ਦੀਆਂ ਗਰਾਊਂਡ ਦੇ ਵਿੱਚ ਨਾਟੋ ਦੇ ਜਿਹੜੇ ਜਨਰਲ ਸਕੱਤਰ ਮਾਰਕ ਰੁਟ ਉਹ ਆਲਰੇਡੀ ਪਹੁੰਚ ਚੁੱਕੇ ਆ। ਜਿਹੜੇ ਮੋਨਿਕਾ ਕਰੋਲੀ ਆ ਉਹਨਾਂ ਨੇ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਆ। ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਅਰਸਲਾ ਵੌਂਡਰ ਲੇਨ ਉਹ ਵੀ ਹੋਣਗੇ। ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ, ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ, ਜਰਮਨ ਚਾਂਸਲਰ ਫ੍ਰੈਡਰਿਚ ਮਰਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਜਾਰਜੀਆ ਮਲੋਨੀ, ਫਿਨਿਸ਼ ਪ੍ਰੈਜ਼ੀਡੈਂਟ ਅਲੈਗਜ਼ੈਂਡਰ ਸਟੱਬ, ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ, ਇਹ ਸਾਰੇ ਜਾਣਿਆਂ ਦੀ ਅੱਜ ਉਮੀਦ ਹੈਗੀ ਆ ਵੀ ਇਸ ਮੀਟਿੰਗ ਦੇ ਵਿੱਚ ਹੋਣਗੇ। ਸੋ ਬੇਸਿਕਲੀ ਪੂਰੇ ਦਾ ਪੂਰਾ ਯੂਰਪ ਜਿਹੜਾ ਆ ਉਹ ਅੱਜ ਵਾਈਟ ਹਾਊਸ ਦੇ ਵਿੱਚ ਦਿਖੇਗਾ ਇਹਨਾਂ ਮੀਟਿੰਗਸ ਨੂੰ ਜਿਹੜਾ ਉਹ ਕਰਨ ਦੇ ਲਈ। ਜਿਹੜੇ ਕੀਵ ਦੇ ਵਿੱਚ ਆ ਯੂਨੀਅਨ ਆ ਉਹਨਾਂ ਉੱਥੋਂ ਜਿਹੜੀਆਂ ਕੁਝ ਤਸਵੀਰਾਂ ਆ ਰਹੀਆਂ ਆ, ਉਹਨਾਂ ਨੇ ਕਾਲੇ ਝੰਡੇ ਜਿਹੜੇ ਉਹ ਫਹਿਰਾਏ ਆ, ਉਹਨਾਂ ਨੇ ਰਿਜੈਕਟ ਕਰ ਦਿੱਤਾ ਟਰੰਪ ਹੋਣਾ ਦਾ ਜਿਹੜਾ ਪ੍ਰਪੋਜ਼ਲ ਤੇ ਉਹ ਕਹਿ ਰਹੇ ਆ ਵੀ ਸਾਨੂੰ ਵੇਚਿਆ ਜਾ ਰਿਹਾ, ਵੀ ਆਰ ਬੀਇੰਗ ਸੋਲਡ ਆਊਟ। ਫੌਜੀਆਂ ਦੀਆਂ ਜਿਹੜੀਆਂ ਕਹਿ ਸਕਦੇ ਆ ਵੀ ਫਿਊਨਰਲਸ ਦੇ ਦੌਰਾਨ ਜਿਹੜੇ ਉੱਥੇ ਅਫਸੋਸ ਕਰਨ ਜਾਂ ਉਹਨਾਂ ਦੇ ਪਰਿਵਾਰਕ ਜੀ ਜਿਹੜੇ ਜ਼ਾਹਰ ਕਰ ਰਹੇ ਸੀ, ਉਹਨਾਂ ਨੇ ਇਹ ਜਿਹੜੇ ਬਿਆਨ ਆ ਇਸ ਟਾਈਮ ਦੇ ਰਹੇ ਆ। ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਉੱਥੇ ਮਰ ਚੁੱਕੇ ਹੈਗੇ ਆ। ਰਸ਼ੀਆ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਇਸ ਦੇ ਵਿੱਚ ਹੋਇਆ ਆ, ਪਰ ਰਸ਼ੀਆ ਪੁਰਾਣਾ ਤੇ ਤਗੜਾ ਮੁਲਕ ਹੋਣ ਕਰਕੇ, ਵੱਡਾ ਮੁਲਕ ਹੋਣ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਸਹਿ ਚੁੱਕਾ ਆ। ਯੂਕਰੇਨ ਜੋ ਕਿ ਦੂਜਿਆਂ ਦੀਆਂ ਪੌੜੀਆਂ ਦੇ ਸਹਾਰੇ ਇਹਨਾਂ ਦੇ ਨਾਲ ਲੜ ਰਿਹਾ ਆ ਤੇ ਹੁਣ ਯੂਕਰੇਨ ਵੀ ਬਹੁਤ ਕਸੂਤੀ ਥਾਂ ਦੇ ਉੱਤੇ ਜ਼ੈਲੈਂਸਕੀ ਜਿਹੜਾ ਉਹ ਫਸ ਚੁੱਕਾ ਆ ਵੀ ਭਾਈ ਵੀ ਜੇ ਇਹਨਾਂ ਨੂੰ ਸਪੋਰਟ ਨਹੀਂ ਮਿਲੂਗੀ ਵੈਸਟ ਦੀ, ਖਾਸ ਕਰਕੇ ਅਮਰੀਕਾ ਦੀ, ਨਾਟੋ ਦੀ, ਤਾਂ ਉਹਦਾ ਕੰਮ ਫਿਰ ਜਿਹੜਾ ਉਹ ਹਿਸਾਬ ਦੇ ਨਾਲ ਡੈਡ ਹੀ ਜਿਹੜਾ ਉਹ ਹੁੰਦਾ ਜਾ ਰਿਹਾ ਹੈ। ਗਾਰਡੀਅਨ ਨਿਊਜ਼ਪੇਪਰ ਇਹ ਰਿਪੋਰਟ ਕਰ ਰਿਹਾ ਜਿਹੜਾ ਡੋਨਬਾਸ ਦਾ ਰੀਜਨ ਆ ਉਹ ਇੱਕ ਫਾਲਟ ਲਾਈਨ ਬਣ ਸਕਦਾ ਯੂਕਰੇਨ ਦੀ ਗੱਲਬਾਤ ਦੇ ਵਿੱਚ। ਪੁਟਨ ਹੁਣੀ ਪੂਰੇ ਦਾ ਪੂਰਾ ਕੰਟਰੋਲ ਜਿਹੜਾ ਇੰਡਸਟਰੀਅਲ ਰੀਜਨ ਆ ਇਹ ਡੋਨਬਾਸ ਦਾ ਏਰੀਆ ਉਸ ਦਾ ਮੰਗਦੇ ਹੈਗੇ ਆ, ਪਰ ਕਹਿੰਦੇ ਵੀ ਨਹੀਂ ਅਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਪਣਾ ਏਰੀਆ ਨਹੀਂ ਦੇਵਾਂਗੇ। ਹਾਲਾਂਕਿ ਉਹ ਬਹੁਤ ਵੱਡਾ ਏਰੀਆ ਆ। 75% ਯੂਕਰੇਨੀਅਨਸ ਉਹ ਓਪੋਜ਼ ਕਰਦੇ ਆ ਵੀ ਸਾਡੀ ਕੋਈ ਵੀ ਜਿਹੜੀ ਜਗ੍ਹਾ ਆ ਉਹ ਰਸ਼ੀਆ ਨੂੰ ਦਿੱਤੀ ਜਾਵੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਸੋਸ਼ੀਓਲੋਜੀ ਦੇ ਮੁਤਾਬਕ। ਅੱਜ ਦੀ ਰੇਟ ਦੇ ਵਿੱਚ ਜਿਹੜਾ ਰਸ਼ੀਆ ਆ 17,980 ਸਕੁਅਰ ਮਾਈਲ ਦੇਖੋ ਏਰੀਆ ਬਣਦਾ, ਜੋ ਕਿ 46,570 ਸਕੁਅਰ ਕਿਲੋਮੀਟਰ ਬਣਦਾ। 88% ਆ ਜਿਹਦੇ ਵਿੱਚ ਪੂਰਾ ਹੀ ਲੁਹਾਨਸਕ ਤੇ 3 ਕੁਆਰਟਰਸ ਡੋਨੇਟਸਕ ਜੋ ਏਰੀਆ ਆ ਰਸ਼ੀਆ ਕੰਟਰੋਲ ਦੇ ਅੰਡਰ ਹੈਗਾ। ਸੋ ਇਹਨੂੰ ਦੇਖਦੇ ਹੋਏ ਜੇ ਇਹ ਸਾਰਾ ਦਿੱਤਾ ਜਾਊਗਾ ਤੇ ਮੈਨੂੰ ਨਹੀਂ ਲੱਗਦਾ ਜਿਹੜੇ ਯੂਕਰੇਨ ਵਾਲੇ ਲੋਕ ਆ ਉਹ ਇਸ ਗੱਲ ਨੂੰ ਮੰਨਣਗੇ। 2.5 ਲੱਖ ਦੇ ਕਰੀਬ ਜਿਹੜੇ ਸਿਵਲੀਅਨਸ ਆ ਇਹ ਯੂਕਰੇਨੀਅਨ ਕੰਟਰੋਲ ਦੇ ਅੰਡਰ ਵੀ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਏਰੀਆ ਆ ਜਿਹੜਾ ਯੂਕਰੇਨ ਨੇ ਆਪਣੇ ਕਬਜ਼ੇ 'ਚ ਲਿਆ ਆ ਇਸ ਲੜਾਈ ਦੇ ਦੌਰਾਨ। ਤੇ ਹੁਣ ਰਸ਼ੀਆ ਨੇ ਲਿਆ ਸੌਰੀ, ਤੇ ਯੂਕਰੇਨੀਅਨ ਨੇ ਮੰਨਣਗੇ ਜਾਂ ਨਹੀਂ ਮੰਨਣਗੇ ਇਹ ਅੱਜ ਦੀ ਗੱਲਬਾਤ ਤੋਂ ਪਤਾ ਚੱਲੇਗਾ। ਜੀ ਬਿਲਕੁਲ।